ਸਾਡੇ ਲਈ ਇਹ ਜ਼ਰੂਰੀ ਹੈ ਕਿ ਅੱਜ ਅਸੀਂ ਸਮਝੀਏ ਕਿ ਦਿੱਲੀ ਦਰਬਾਰ ਦੇ ਦਰਬਾਰੀ ਕੌਣ ਨੇ, ਉਹਨਾਂ ਦੇ ਭੰਡ ਕੌਣ ਬਣੇ ਹੋਏ ਨੇ, ਉਹਨਾਂ ਨੂੰ ਕੌਣ ਖੁਸ਼ ਕਰਨਾ ਚਾਹੁੰਦੇ ਨੇ। ਇਹ ਤਿਕੜੀ ਜਿਹੜੀ ਹੈ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ, ਇਹਨਾਂ ਦੇ ਖੂਨੀ ਹੱਥ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ, ਪੰਥਕ ਐਕਟਿਵਿਸਟ ਨੇ, ਉਹਨਾਂ ਵੱਲ ਵਧੇ ਹੋਏ ਨੇ। ਕਿਵੇਂ 15 ਜੂਨ 2023 ਨੂੰ ਬਰਮਿੰਗਮ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਸਲੋ ਪੋਇਜ਼ਨ ਦੇ ਨਾਲ ਮਾਰਿਆ ਗਿਆ। ਕਿਵੇਂ 18 ਜੂਨ 2023 ਨੂੰ ਸਰੀ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ। 1 ਦਰਜਨ ਦੇ ਕਰੀਬ ਉਹ ਐਕਟਿਵਿਸਟ ਨੇ ਵਿਦਨ ਅਮਰੀਕਾ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ FBI ਨੇ ਦਿੱਤਾ ਹੈ। 42 ਵਰ੍ਹਿਆਂ 'ਚ ਜੂਨ 84 ਤੋਂ ਬਾਅਦ ਅੱਜ ਤੱਕ ਕੋਈ ਵੀ ਇਹ ਦੱਸ ਦੇ ਕਿ ਕੋਈ ਸੂਰਜ ਐਸਾ ਚੜ੍ਹਿਆ ਹੈ ਜਿਹੜਾ ਸਿੱਖ ਕੌਮ ਨੂੰ ਇਹ ਯਕੀਨ ਦਹਾ ਨਹੀਂ ਕਰਵਾਏ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਹੋ ਸਕਦਾ ਹੈ। ਇਸ ਵੇਲੇ ਤੁਹਾਡੇ ਸਾਹਮਣੇ ਚੈਲੰਜ ਹੈ ਕਿ ਤੁਸੀਂ ਕਿਵੇਂ ਪੰਥ ਨੂੰ ਬਚਾਉਣਾ। ਅੱਜ ਜਿਸ ਹਕੂਮਤ ਨਾਲ ਸਾਡਾ ਵਾਹ ਹੈ, ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਉਹਦਾ ਕੰਬੀਨੇਸ਼ਨ ਹੈ। ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਉਹਨਾਂ ਨੇ ਸਾਡੇ ਤੇ ਥੋਪੇ ਹੋਏ ਨੇ। ਜਿਹੜਾ ਵੀ ਕੋਈ ਹਥਿਆਰਬੰਦ ਸੰਘਰਸ਼ ਨੂੰ ਛੋਟਾ ਕਰਕੇ ਦੱਸਦਾ ਹੈ ਜਾਂ ਇਹ ਕਹਿਣ ਦਾ ਯਤਨ ਕਰਦਾ ਹੈ ਜੀ ਦੇਖੋ ਅਸੀਂ ਤਾਂ ਇੱਕ ਹੋਰ ਤਰੀਕੇ ਨਾਲ, ਉਹ ਬਿਲਕੁਲ ਜਿਹੜਾ ਉਹ ਧਰੋ ਕਮਾ ਰਿਹਾ ਹੈ। ਜਿੱਦਾਂ ਤੁਸੀਂ ਸ਼ੰਕੇ ਸਵਾਲ what is this what is that ਕਰਦੇ ਹੋ, ਤੁਸੀਂ ਸਿੱਖੀ ਤੋਂ ਹੀ ਮੁਨਕਰ ਹੁੰਦੇ ਚਲੇ ਜਾਂਦੇ ਹੋ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। दिलों मोहब्बत जिन सही सच्चिया, जिन मन होर मुख होर से कांडे कच्चिया, रत्ते इश्क खुदाए रंग दीदार के, विसरिया जिन नाम से भोए भार थिए, आप लिए लड़ लाए दर दरवेश से, तिना धन जड़ेंदी माओ आए सफल से, परवरदगार अपार अगम बेअंत तू, जिना पछाता सच चुम्मा पैर मुंह, तेरी पनह खुदाए तू बख्शंदगी, शेख फरीदा खैर दीजै बंदगी। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, जिवें भाई साहब जी ने कथा दे विच इस गल दे उत्ते एम्फेसाइज कीता है क्योंकि दुनिया भर दे विच 8वें पातशाह गुरु हरकृष्ण साहिब का प्रकाश दिवस भी मनाया जा रहा है। जिस प्रथाए जदों असीं अरदास दे ये लफज जिहड़े 10वें पातशाह दे बोल ने दोहरांदे हैं, श्री हरकृष्ण ते आई है जिस डिठे सब दुख जाए, दर्शन मात्र दीदार मात्र। और ये गल सिर्फ 4 सदियां पहला दी नहीं है। एक पासे जदों असीं गुरु सिद्धांत ते दृढ़ता दी गल करदे हैं ते फिर ये साडे लई एक क्राइटेरिया है, पैमाना है। अज दे वक्त दे विच राम राय जिहड़ा बड़ा केपेबल बच्चा है, जिस नूं सिख धर्म की नुमाइंदगी दे लई गुरु हर राय साहब दिल्ली च भेजदे ने, वो औरंगजेब दी जां उहदे दरबारियां काजियां दी तसल्ली करवांदा है। पर एक थां दे उत्ते जिथे एक कमजोरी नज़र आई वो ये है कि वो उस नूं खुश करन दे लई
ਜਿਹੜੀ ਆਸਾ ਦੀ ਵਾਰ ਅਸੀਂ ਇਹ ਤੁਕ ਪੜ੍ਹਦੇ ਹਾਂ, ਮਿੱਟੀ ਮੁਸਲਮਾਨ ਕੀ ਪੇੜਾ ਭਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉਹਨੂੰ ਖੁਸ਼ ਕਰਨ ਦੇ ਲਈ ਉਹ ਉਸ ਨੂੰ ਮਿੱਟੀ ਬੇਈਮਾਨ ਕੀ, ਇਹ ਕਹਿੰਦਾ ਜੀ ਕਿ ਇਹ ਗਲਤ ਪੜ੍ਹਦੇ ਨੇ, ਅਸਲ 'ਚ ਇਹ ਲਫ਼ਜ਼ ਹੈ। ਹੁਣ ਇਹਨੂੰ ਮੈਂ ਰੈਲੇਵੈਂਟ ਅੱਜ ਦੇ ਕੰਟੈਕਸਟ 'ਚ ਗੱਲ ਕਰਨਾ ਚਾਹੁੰਦਾ। ਕੋਈ ਰਾਮ ਰਾਏ ਨੇ ਕੋਈ ਨਵੀਂ ਬੀੜ ਨਹੀਂ ਲਿਖੀ ਜਿਸ ਦੇ ਵਿੱਚ ਉਸ ਨੇ ਤੁਕ ਬਦਲੀ ਹੋਏ। ਉਸ ਨੇ ਦਿੱਲੀ ਦੇ ਹਾਕਮ ਨੂੰ ਖੁਸ਼ ਕਰਨ ਦੇ ਲਈ ਉਸ ਕਿਸਮ ਦੀ ਇੰਟਰਪ੍ਰੀਟੇਸ਼ਨ ਕੀਤੀ ਜਿਹੜੀ ਕਿ ਉਹਨੂੰ ਸੂਟ ਕਰਦੀ ਸੀ, ਔਰੰਗਜ਼ੇਬ ਨੂੰ ਸੂਟ ਕਰਦੀ ਸੀ। ਤੇ ਅੱਜ ਦੇ ਕੰਟੈਕਸਟ ਦੇ ਵਿੱਚ ਜਿਹੜੇ ਦਿੱਲੀ ਦਰਬਾਰ ਦੇ ਦਰਬਾਰੀਆਂ ਵਾਂਗ ਬਿਹੇਵ ਕਰਦੇ ਨੇ, ਵੱਡੀਆਂ ਵੱਡੀਆਂ ਪੱਗਾਂ ਸਿਰਾਂ ਤੇ ਬੰਨੀਆਂ ਹੋਈਆਂ ਨੇ, ਕੋਈ ਮਹਾਰਾਜਗੀ, ਕੋਈ ਪਟਿਆਲੇ ਨਾਲ ਜੁੜਿਆ ਹੋਇਆ, ਕੋਈ ਕਿਸੇ ਨਾਲ ਜੁੜਿਆ ਹੋਇਆ, ਪਰ ਕਿਵੇਂ ਦਿੱਲੀ ਦਰਬਾਰ ਨੂੰ ਖੁਸ਼ ਕਰਨ ਦੇ ਲਈ, ਕਿਵੇਂ ਗੁਰਮਤ ਦੇ ਸਿਧਾਂਤ ਦੇ ਅਡਰੇਪਨ ਨੂੰ ਹਿੰਦੂਤਵਾ ਦੇ ਖਾਰੇ ਸਮੁੰਦਰ 'ਚ ਡੋਬਣ ਦੇ ਲਈ ਦਿਨ ਰਾਤ ਉਹਨਾਂ ਦੇ ਪਿਆਦੇ ਬਣੇ ਹੋਏ ਨੇ। ਜੇ ਸਾਡੇ ਦਿਮਾਗਾਂ ਦੇ ਵਿੱਚ ਜਾਂ ਸਾਡੇ ਵਰਤਾਰੇ ਦੇ ਵਿੱਚ ਇਹਨਾਂ ਨੂੰ ਚੈਲੰਜ ਨਹੀਂ ਹੈ ਤੇ ਫਿਰ ਇਹ ਮਹਿਜ਼ ਇਤਿਹਾਸ ਬਣ ਜਾਂਦਾ ਹੈ ਕਿ ਅਸੀਂ ਅੱਜ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਉਸ ਵੇਲੇ ਇਹ ਤਾਕੀਦ ਹੁੰਦੀ ਹੈ ਕਿ ਤੁਸੀਂ ਰਾਮ ਰਾਈਏ, ਧੀਰ ਮਲੀਏ, ਮੀਣੇ, ਮਸੰਦ ਇਹਨਾਂ ਦੇ ਨਾਲ ਨਹੀਂ ਵਰਤਣਾ ਖਾਲਸੇ ਨੇ। ਜੇ ਅੱਜ 4 ਸਦੀਆਂ ਬਾਅਦ ਵੀ ਇਹ ਸਿਧਾਂਤ ਹੈ, ਕਿਉਂਕਿ ਅੱਜ ਵੀ ਉਹਨਾਂ ਰਾਮ ਰਾਈਆਂ ਦਾ ਡੇਰਾ ਦੇਹਰਾਦੂਨ ਜਿਹੜੀ ਔਰੰਗਜ਼ੇਬ ਨੇ ਉਹਨੂੰ ਜਗੀਰ ਦਿੱਤੀ, ਉੱਥੇ ਬਹੁਤ ਵੱਡਾ ਦਿਓਰਾ ਕਾਇਮ ਹੈ, ਬੜਾ ਵੱਡਾ ਸਕੂਲ ਕਾਇਮ ਕੀਤਾ ਹੋਇਆ ਹੈ। ਲੇਕਿਨ ਅੱਜ ਵੀ ਇਹ ਹਦਾਇਤ ਹੈ, ਜੇ ਗੁਰੂ ਪਾਤਸ਼ਾਹ ਨੇ ਔਰ ਗੁਰੂ ਹਰ ਰਾਏ ਸਾਹਿਬ ਨੇ ਜੋ ਹੁਕਮਨਾਮਾ ਕੱਢਿਆ ਮੁੜ ਕੇ ਉਹਨੂੰ ਜਿਹੜਾ ਉਹ ਮੱਥੇ ਨਹੀਂ ਲਾਇਆ ਹੈ, ਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਅੱਜ ਅਸੀਂ ਸਮਝੀਏ ਕਿ ਦਿੱਲੀ ਦਰਬਾਰ ਦੇ ਦਰਬਾਰੀ ਕੌਣ ਨੇ, ਉਹਨਾਂ ਦੇ ਭੰਡ ਕੌਣ ਬਣੇ ਹੋਏ ਨੇ, ਉਹਨਾਂ ਨੂੰ ਕੌਣ ਖੁਸ਼ ਕਰਨਾ ਚਾਹੁੰਦੇ ਨੇ। ਇਹ ਮੈਂ ਸਮਝਦਾ ਕਿ ਜਦੋਂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਉਹਨਾਂ ਦੇ ਜੀਵਨ ਕੌਤਕ ਦੇਖਦੇ ਹਾਂ ਤੇ ਇਹ ਜਿਹੜਾ ਸਬਕ ਹੈ ਅੱਜ ਦੇ ਲਈ ਹੈ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਜੰਤਰ ਮੰਤਰ ਰੋਡ ਦੇ ਉੱਤੇ ਇੱਕ ਪਾਰਟੀ ਜਿਹੜੀ ਕਾਕਰੋਚ ਲਫ਼ਜ਼ ਨਾਲ ਪਪੂਲਰ ਹੋਈ, ਉਸ ਦਾ ਵੀ ਕੰਟੈਕਸਟ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਇੱਕ ਕੋਰਟ ਕੇਸ ਦੀ ਅਗਵਾਈ ਦੇ ਉਸ ਦੀ ਸੁਣਵਾਈ ਦੇ ਦੌਰਾਨ ਇਹ ਲਫ਼ਜ਼ ਕਹੇ ਕਿ ਜੀ ਆ ਜਿਹੜੇ ਵਿਹਲੇ ਜੇ ਨੌਜਵਾਨ ਅਨਪਲੋਇਡ ਦੂਜੇ ਤੀਜੇ ਬੈਠੇ ਨੇ, ਜਿਹੜੇ ਕਾਕਰੋਚਾਂ ਵਾਂਗ ਨੇ, ਉਹ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੰਦੇ ਨੇ, ਉਹ ਕੋਈ ਹੋਰ ਕਰ ਦਿੰਦੇ ਨੇ। ਔਰ ਇਹ ਗੱਲ ਨੌਜਵਾਨਾਂ ਨੂੰ, ਹੁਣ ਜਿਹੜੀ ਹਕੂਮਤ ਜਿਸ ਦੇ ਜ਼ਿੰਮੇ ਹੈ ਕਿ ਉਹ ਆਪਣੇ ਸ਼ਹਿਰੀਆਂ ਨੂੰ ਸੁਰੱਖਿਆ ਦੇ, ਸਿਕਿਉਰਿਟੀ ਦੇ, ਰੁਜ਼ਗਾਰ ਦੇ, ਪ੍ਰੋਸਪੈਰਿਟੀ ਦੇ, ਇਹ ਬੇਸਿਕ ਉਹ ਕਿਸੇ ਵੀ ਸਫਲ ਹਕੂਮਤ ਦੀ ਗੱਲ ਹੈ। ਕੱਲ ਦੀ ਪ੍ਰੈਜੈਂਟੇਸ਼ਨ 'ਚ ਵੀ ਮੈਂ ਇਹ ਕਿਹਾ ਸੀ ਕਿ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ, ਅੱਜ ਵੀ ਇੱਕ ਤਬਕਾ ਜਿਨ੍ਹਾਂ ਦਾ ਫੇਥ ਓਵਰ ਏ ਪੀਰੀਅਡ ਆਫ ਟਾਈਮ 98 ਸਾਲ ਦੀ ਬ੍ਰਿਟਿਸ਼ ਫਰੰਗੀਆਂ ਦੀ ਗੁਲਾਮੀ, ਲਗਭਗ 80 ਸਾਲ ਦੀ ਹਿੰਦੂਤਵੀਆਂ ਦੀ ਗੁਲਾਮੀ, ਉਹਨਾਂ ਨੂੰ ਆਪਣੇ ਆਪ ਦੇ ਉੱਤੇ ਜਾਂ ਖਾਲਸਾ ਬਣਿਆ ਹੀ ਜਿਹੜਾ ਰਾਜ ਦੇ ਲਈ ਹੈ। ਔਰ ਇਸ ਲਈ ਇੱਕ ਮਿਸਟਰ ਅਮੀਨ ਪਾਕਿਸਤਾਨ ਦੇ ਬੜੇ ਅੱਛੇ ਲਿਖਾਰੀ ਹੋਏ ਨੇ, ਪੰਜਾਬੀ ਜੋ ਲਿਖਦੇ ਸੀ, ਕੁਝ ਦੇਰ ਪਹਿਲਾਂ ਉਹਨਾਂ ਚੜ੍ਹਾਈ ਕੀਤੀ, ਉਹਨਾਂ ਨੇ ਇੱਕ ਵਾਕਿਆ ਲਿਖਿਆ ਆਪਣੀ ਲਿਖਤ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਅਹਿਲੀਆ ਦੇ ਨਾਲ, ਵਾਈਫ ਦੇ ਨਾਲ ਫਰਾਂਸ ਦਾ ਦੌਰਾ ਕਰ ਰਿਹਾ ਸੀ ਤੇ ਪੈਰਿਸ ਅਸੀਂ ਗੁਜ਼ਰ ਰਹੇ ਸੀ ਤੇ ਇੱਕ ਥਾਂ ਦੇ ਉੱਤੇ ਇੱਕ ਮਜ਼ਮਾ ਇਕੱਠਾ ਸੀ। ਮੇਰੀ ਵਾਈਫ ਉਧਰ ਨੂੰ ਗਈ, ਕਹਿਣ ਲੱਗੀ ਕੀ ਹੈ ਕਿ ਤਮਾਸ਼ਾ ਹੈ। ਕਹਿੰਦੇ ਮੈਂ ਦੇਖਿਆ ਵੀ ਸਿੱਖ ਮੁੰਡੇ ਸੀ ਜਿਹੜੇ ਤਮਾਸ਼ਾ ਕਰਨ ਵਾਲੇ ਸੀ। ਮੈਂ ਉਹਨੂੰ ਹਟਕਿਆ, ਕਹਿੰਦੀ ਨਹੀਂ ਨਹੀਂ ਆਪਾਂ ਦੇਖ ਕੇ ਚੱਲੀਏ। ਕਹਿੰਦੇ ਵੀ ਉਹਨੇ ਤਮਾਸ਼ਾ ਦੇਖਿਆ, ਜਦੋਂ ਵਾਪਸ ਮੁੜੀ ਤੇ ਕਹਿਣ ਲੱਗੀ ਕਿ ਨਹੀਂ ਕੋਈ ਸਵਾਦ ਜਿਹਾ ਨਹੀਂ ਆਇਆ। ਤੇ ਕਹਿੰਦੇ ਮੈਂ ਉਹਨੂੰ ਕਿਹਾ ਵੀ ਇਹ ਜਿਹੜੇ ਤੂੰ ਜਿਨ੍ਹਾਂ ਦਾ ਤਮਾਸ਼ਾ ਦੇਖਿਆ ਇਹ ਤਮਾਸ਼ਾ ਕਰਨ ਲਈ ਨਹੀਂ ਬਣੇ, ਇਹ ਸਿੱਖ ਨੇ, ਇਹ ਮਹਾਰਾਜਾ ਦਲੀਪ ਸਿੰਘ ਦੀ ਕਲਗੀ ਦੇ ਰੁਲੇ ਹੋਏ ਮੋਤੀ ਨੇ। ਉਹ ਕਹਿੰਦੀ ਵੀ ਫਿਰ ਕਾਹਦੇ ਲਈ ਬਣੇ ਨੇ? ਕਹਿੰਦੇ ਮੈਂ ਕਿਹਾ ਇਹ ਰਾਜ ਕਰਨ ਲਈ ਬਣੇ ਨੇ, ਇਹ ਤਮਾਸ਼ਾ ਕਰਨ ਲਈ ਨਹੀਂ ਬਣੇ। ਅੱਜ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਉਹ ਇਮੀਗ੍ਰੇਸ਼ਨ ਦਾ ਮੁੱਦਾ ਹੋਏ, ਰੇਸਿਜ਼ਮ ਦਾ ਮੁੱਦਾ ਹੋਏ, ਦੂਸਰੀਆਂ ਚੀਜ਼ਾਂ, ਤੇ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਸਰਕਾਰੇ ਖਾਲਸਾ ਜੀ ਉਹ ਸਾਡੇ ਕੋਲ ਰਾਜ ਹੈ, 50 ਤੋਂ ਜ਼ਿਆਦਾ ਯੂਰਪੀਅਨ, ਅਮਰੀਕਨ, ਰਸ਼ੀਅਨ ਇਹ ਸਿੱਖ ਰਾਜ ਦੇ ਵਿੱਚ EMPLOYE ਨੇ। ਸਿੱਖ ਰਾਜ ਦਾ ਨਾਨਕਸ਼ਾਹੀ ਸਿੱਕਾ 13 ਗੁਣਾ ਜ਼ਿਆਦਾ ਪਾਵਰਫੁਲ ਹੈ। ਪਿਛਲੇ ਦਿਨਾਂ 'ਚ ਇੱਕ ਯਹੂਦੀ ਪ੍ਰੋਫੈਸਰ, ਇੰਟਰਨੈਸ਼ਨਲ ਸਟੱਡੀਜ਼ ਦੀ ਪ੍ਰੋਫੈਸਰ ਹੈ, ਉਹਨੇ ਇੱਕ ਆਰਟੀਕਲ
ਲਿਖਿਆ ਤੇ ਸ਼ਾਇਦ ਉਸ ਤੋਂ ਪਹਿਲਾਂ ਹੋਏਗਾ। ਉਹਦਾ ਹੈਡਲਾਈਨ ਸੀ ਵੈਨ ਜੂਜ਼ ਫਾਊਂਡ ਰੈਫਿਊਜ ਇਨ ਸਿੱਖ ਐਮਪਾਇਰ। ਤੇ ਇੱਕਦਮ ਮੇਰਾ ਮੱਥਾ ਠਣਕਿਆ, ਕਿਉਂਕਿ ਸਾਨੂੰ ਪਤਾ ਹੈ ਕਿ ਗੁਰਦੁਆਰਾ, ਮੰਦਿਰ, ਮਸਜਿਦ, ਚਰਚ, ਕਿਉਂਕਿ ਇਹ ਸਾਰੇ ਯੂਰਪੀਅਨ ਕ੍ਰਿਸਚਨ ਸੀ, ਵੀ ਯਹੂਦੀਆਂ ਦਾ ਕੀ ਤਾਲੁਕ ਹੈ ਸਿੱਖ ਰਾਜ ਦੇ ਨਾਲ। ਔਰ ਉਸ ਸਾਰੇ ਆਰਟੀਕਲ 'ਚ ਉਹਨੇ ਥੈਂਕਫੁਲਨੈਸ ਦਿਖਾਈ। ਉਹਨੇ ਕਿਹਾ ਕਿ 1837 ਦੇ ਵਿੱਚ ਜਦੋਂ ਪਰਸ਼ੀਆ ਦੇ ਵਿੱਚ, ਈਰਾਨ ਦੇ ਵਿੱਚ ਉਸ ਸ਼ਹਿਰ ਦਾ ਨਾਂ ਹੈ ਜਿੱਥੇ ਖਮੀਨਾਈ ਨੂੰ ਹੁਣ ਦਫਨਾਇਆ ਗਿਆ ਹੈ, ਉਹਨੂੰ ਸ਼ਹੀਦਾਂ ਦਾ ਸ਼ਹਿਰ ਕਹਿੰਦੇ ਨੇ ਸ਼ੀਆ ਇਸਲਾਮ ਦੇ ਵਿੱਚ। ਉਹਨੇ ਕਿਹਾ ਕਿ ਜੀ ਉੱਥੇ ਜਦੋਂ ਸਾਡੇ ਖਿਲਾਫ ਸਾਡੇ ਇੱਕ ਬੱਚੇ ਨੇ ਆਪਣਾ ਨਾਮ ਹੁਸੈਨ ਰੱਖ ਲਿਆ ਤੇ ਕਿਸੇ ਨੇ ਇਸ ਦੀ ਅਫਵਾਹ ਉਡਾ ਦਿੱਤੀ, ਮੁਸਲਮਾਨ ਜਿਹੜੇ ਸੀ ਉਹ ਹਮਲਾਵਰ ਹੋਏ, ਸਾਡੇ ਇੰਨੇ ਮਾਰੇ ਗਏ ਤੇ 300 ਦੇ ਕਰੀਬ ਪਰਿਵਾਰ ਯਹੂਦੀਆਂ ਦੇ ਜਿਨ੍ਹਾਂ ਨੇ ਉਸ ਸ਼ਹਿਰ ਨੂੰ ਛੱਡਿਆ। ਅਸੀਂ 4 ਚੁਫੇਰੇ ਦੇਖਿਆ ਤੇ ਨਾਲ ਲੱਗਦੇ ਅਸੀਂ ਸਿੱਖ ਐਮਪਾਇਰ 'ਚ ਆਏ। ਉਦੋਂ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਸਨ। ਰਾਵਲਪਿੰਡੀ ਦੇ ਵਿੱਚ ਉਹਨਾਂ ਨੂੰ ਪਨਾਹ ਦਿੱਤੀ ਗਈ। ਉਹਨਾਂ ਦਾ ਸਿਨਾਗੋਗ, ਯਹੂਦੀਆਂ ਦਾ ਪਹਿਲਾ ਸਿਨਾਗੋਗ ਰਾਵਲਪਿੰਡੀ ਏਰੀਆ ਦੇ ਵਿੱਚ, ਜਿੱਥੇ ਉਹਨਾਂ ਨੂੰ ਉਹ ਬਣਾਉਣ ਦੀ ਆਗਿਆ ਦਿੱਤੀ ਗਈ। ਔਰ ਉਹਨੇ ਐਂਡ ਦੇ ਵਿੱਚ ਕਿਹਾ ਕਿ ਸਾਨੂੰ ਥੈਂਕਫੁਲ ਹੋਣਾ ਚਾਹੀਦਾ ਹੈ ਕਿ ਜਦੋਂ ਦੁਨੀਆ 'ਚ ਕੋਈ ਸਾਡੇ ਲਈ ਨਹੀਂ ਸੀ ਖਲੋਤਾ ਤੇ ਸਿੱਖ ਐਮਪਾਇਰ ਨੇ ਸਾਨੂੰ ਸ਼ੈਲਟਰ ਦਿੱਤੀ ਸੀ। ਇਹ ਰਾਜ ਸ਼ਕਤੀ ਦੀਆਂ ਬਰਕਤਾਂ ਨੇ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ, ਜਦੋਂ ਤੁਹਾਡੇ ਕੋਲ ਰਾਜ ਸ਼ਕਤੀ ਆਉਂਦੀ ਹੈ, ਸਰਬੱਤ ਦਾ ਭਲਾ ਵੀ ਤੁਸੀਂ ਤਾਂ ਹੀ ਕਰ ਸਕਦੇ ਹੋ। ਸਾਡੇ ਅੰਦਰ ਉਹ ਪ੍ਰੋਗਰਾਮਿੰਗ ਸਤਿਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਮੈਂ ਕਾਕਰੋਚ ਜਨਤਾ ਪਾਰਟੀ ਦਾ ਜ਼ਿਕਰ ਕੀਤਾ। 20 ਜੁਲਾਈ ਨੂੰ ਉਹਨਾਂ ਨੇ ਪਾਰਲੀਮੈਂਟ ਵੱਲ ਮਾਰਚ ਕਰਨਾ ਸੀ। ਜਿਵੇਂ ਲਾਠੀ ਚਾਰਜ, ਟੀਅਰ ਗੈਸ ਔਰ ਖਾਸ ਤੌਰ ਦੇ ਉੱਤੇ ਪੈਲਟ ਗਨਸ ਦਾ ਇਸਤੇਮਾਲ ਹੋਇਆ। ਮੰਦਰਾਂ ਦੇ ਦਰਵਾਜ਼ੇ ਬੰਦ ਹੋਏ। ਇੱਧਰ ਹਾਲਾਂਕਿ ਇਹ ਕਿਹਾ ਜਾਂਦਾ ਜੀ ਬੰਗਲਾ ਸਾਹਿਬ ਦੇ ਦਰਵਾਜ਼ੇ ਖੋਲ ਦਿੱਤੇ, ਉਹ ਬੰਦ ਹੀ ਨਹੀਂ ਸੀ। ਰਾਦਰ ਸਿੱਖ ਬਾਹਰ ਆਏ, ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ। ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਬੱਚੇ ਬੱਚੀਆਂ ਜਿਹੜੇ ਭਾਰਤ ਭਰ 'ਚੋਂ ਆਏ ਹੋਏ ਸੀ, ਉਹਨਾਂ ਨੂੰ ਪਨਾਹ ਦਿੱਤੀ। ਔਰ ਤੁਸੀਂ ਸੋਸ਼ਲ ਮੀਡੀਆ ਦੇਖੋਗੇ ਫਲੱਡਡ ਸੀ ਕਿ ਇਹ ਫਰਿਸ਼ਤੇ ਲੋਕ ਨੇ। ਜਦੋਂ ਸਰਕਾਰ ਜਿਹਦੀ ਜ਼ਿੰਮੇਵਾਰੀ ਹੈ ਰੁਜ਼ਗਾਰ ਦੇਣਾ, ਉਹ ਨੀਟ ਔਰ ਜਿਹੜਾ ਉਸ ਪੇਪਰ ਲੀਕ ਕਰਕੇ ਆਪਣੇ RSS ਦੇ ਬੰਦੇ ਵਿੱਚ ਵਾੜਦੇ ਨੇ। ਕੋਈ ਸਾਡੇ ਨਾਲ ਨਹੀਂ ਖੜਿਆ, ਸਿੱਖ ਕੌਮ ਖੜੀ ਹੈ। ਅੰਦਾਜ਼ਾ ਲਾਓ ਕਿ ਜੇ ਸਾਡੇ ਕੋਲ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਇਹਨਾਂ ਦੇ ਜ਼ਬਰ ਦਾ ਸ਼ਿਕਾਰ ਹੈ। ਇੱਕ ਸਟੇਜ ਤੇ ਜੂਨ 84 ਘੱਲੂਘਾਰਾ ਜਾਂ ਉਸ ਤੋਂ ਬਾਅਦ ਦੀ ਨਸਲਕੁਸ਼ੀ ਦੀ ਅਸੀਂ ਗੱਲ ਕਰਦੇ ਸੀ। ਹੁਣ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ, ਇਹ ਤਿਕੜੀ ਜਿਹੜੀ ਹੈ ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ, ਇਹਨਾਂ ਦੇ ਖੂਨੀ ਹੱਥ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ, ਪੰਥਕ ਐਕਟਿਵਿਸਟ ਨੇ, ਉਹਨਾਂ ਵੱਲ ਵਧੇ ਹੋਏ ਨੇ। ਕਿਵੇਂ 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਸਲੋ ਪੋਇਜ਼ਨ ਦੇ ਨਾਲ ਮਾਰਿਆ ਗਿਆ। ਕਿਵੇਂ 18 ਜੂਨ 2023 ਨੂੰ ਸਰੀ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ, ਜਿਹੜੇ ਹਰਮਨ ਪਿਆਰੇ, ਹਰ ਪੰਥਕ ਧਿਰ ਦੇ ਨਾਲ ਸੇਵਾ ਕਰਨ ਵਾਲੇ, ਹਰ ਪਾਸਿਓਂ ਇੱਕ ਮੁਕੰਮਲ ਸਿੱਖ ਦਾ ਜਜ਼ਬਾ। ਔਰ ਮੈਂ ਕੱਲ ਹੀ ਭਾਈ ਜਾਫੀ ਸਿੰਘ ਹੋਰਾਂ ਨਾਲ ਲੰਗਰ ਹਾਲ 'ਚ ਗੱਲ ਕਰ ਰਿਹਾ ਸੀ। ਮੈਂ ਕਿਹਾ 2 ਸ਼ਖਸੀਅਤਾਂ ਨੇ ਜਿਨ੍ਹਾਂ ਨੇ ਗੁਰੂ ਤੋਂ ਸ਼ਹਾਦਤ ਮੰਗ ਕੇ ਲਈ ਹੈ। ਮੈਨੂੰ ਯਾਦ ਹੈ 10 ਜੂਨ 1995 ਡਿਕਸੀ ਗੁਰਦੁਆਰਾ ਸਾਹਿਬ ਦੀ ਸਟੇਜ ਅਣਖੀਲਾ ਪੰਜਾਬ ਦਾ ਸਮਾਗਮ ਰੱਖਿਆ ਹੋਇਆ ਸੀ। ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਬੋਲਣ ਲਈ। ਸਰ ਜਸਵੰਤ ਸਿੰਘ ਖਾਲੜਾ ਵੀ ਉਸ ਦੀਵਾਨ ਦੇ ਵਿੱਚ ਇਨਵਾਈਟਡ ਸਨ। ਉਹ ਕੈਨੇਡੀਅਨ ਪਾਰਲੀਮੈਂਟ 'ਚ ਵੀ ਗਏ ਔਰ ਉਹਨਾਂ ਦੀ ਜਿਹੜੀ ਸਪੀਚ ਅੱਜ ਵੀ ਵਾਇਰਲ ਹੈ। ਉਹਦੇ ਛੋਟੇ-ਛੋਟੇ ਪਾਰਟ ਕੱਢ ਕੇ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਜਾਂਦੇ ਨੇ। ਤੁਸੀਂ ਬਹੁਤ ਸਾਰਿਆਂ ਨੇ ਉਹ ਸਪੀਚ ਸੁਣੀ ਹੋਏਗੀ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਕੋਲ ਸਭ ਤੋਂ ਪਿਆਰੀ ਚੀਜ਼ ਗੁਰਗੱਦੀ, ਉਹ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ, ਪਰ ਹੁਣ ਜਦੋਂ ਗੁਰੂ ਰੀਝਦੇ ਨੇ ਕਿਸੇ ਸਿੱਖ ਦੇ ਉੱਤੇ ਤੇ ਉਸ ਨੂੰ ਸ਼ਹਾਦਤ ਬਖਸ਼ਦੇ ਨੇ। ਸੋ ਇਹ ਉਹ ਮੌਕਾ ਸੀ। ਉਹਨਾਂ ਦੇ ਬੋਲਾਂ ਦੇ ਵਿੱਚੋਂ ਇਵੇਂ ਸੀ ਜਿਵੇਂ ਗੁਰੂ ਅੱਗੇ ਉਹ ਅਰਜ਼ੋਈ ਕਰ ਰਹੇ ਨੇ ਕਿ ਮਹਾਰਾਜ ਸ਼ਹਾਦਤ ਬਖਸ਼ੋ। ਹੁਣ ਇਹ ਜਿਹੜੀਆਂ ਸ਼ਹਾਦਤਾਂ ਨੇ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਲਾਹੌਰ ਦਰਬਾਰ ਨੂੰ ਸਿੱਖ ਹਰਾ ਕੇ ਰੱਖ ਦਿੰਦੇ ਨੇ। ਵਿਦਿਨ ਮੰਥਸ ਡੱਬੀ ਬਾਜ਼ਾਰ ਰਾਹੀਂ ਲਾਹੌਰ ਦੇ ਵਿੱਚ ਐਂਟਰ ਕਰਦੇ ਨੇ। ਜੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਹੁੰਦੀ ਹੈ, ਉਹ ਅਖੀਰਲੀ ਅਣਪਛਾਤੀ ਲਾਸ਼ ਨੇ। ਅਜੀਤ ਸੰਧੂ, KP ਗਿੱਲ ਦਾ ਫੀਲਾ, OP ਸ਼ਰਮਾ ਜਿਹੜਾ ਚੰਡੀਗੜ੍ਹ 'ਚ ਬੈਠਾ ਹੈ, ਇਹ ਸਾਰੇ ਆਪਰੇਸ਼ਨ ਨੂੰ ਲੀਡ ਕਰ ਰਿਹਾ। ਉਹਨੇ ਧਮਕੀ ਦਿੱਤੀ ਕਿ ਤੂੰ 25,000 ਲਾਸ਼ਾਂ ਦੀ ਗੱਲ ਕਰਦੇ, ਜੇ 25,000 ਇੱਕ ਵੀ ਹੋ ਗਈਆਂ ਤਾਂ ਕੀ ਫਰਕ ਪਏਗਾ। 25,000 ਇੱਕ ਤਾਂ ਹੋ ਗਏ,
ਲੇਕਿਨ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਖਤਮ ਕਰ ਦਿੱਤਾ ਹੈ। ਇਹ ਸੱਚਮੁੱਚ ਦੀ ਸ਼ਹਾਦਤ ਜਦੋਂ ਗੁਰੂ ਬਖਸ਼ਦਾ ਹੈ ਉਦੋਂ ਹੁੰਦਾ ਹੈ। ਭਾਈ ਹਰਦੀਪ ਸਿੰਘ ਨਿੱਜਰ 18 ਜੂਨ 2023 ਨੂੰ ਉਹਨਾਂ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ, ਸਾਡੇ ਅਲਫਾਜ਼ ਦੇ ਵਿੱਚ ਸ਼ਹਾਦਤ। ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਹਿੰਦੇ ਨੇ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ, ਇੰਡੀਆ ਦਾ ਕੰਮ ਹੈ। ਔਰ 6 ਆਲਾ ਅਫਸਰ ਉਹਨਾਂ ਦੇ ਡਿਪਲੋਮੈਟ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਐਲਾਨ ਦਿੱਤਾ ਜਾਂਦਾ ਵੀ ਕੱਢੋ ਇਹਨਾਂ ਨੂੰ ਮੁਲਕ ਤੋਂ ਬਾਹਰ। ਇਹ ਵੱਖਰੀ ਕਹਾਣੀ ਹੈ ਕਿ ਮਾਰਕ ਕਾਰਨੀ ਉਸ ਨੇ ਕਿਵੇਂ ਯੂ ਟਰਨ ਮਾਰਿਆ, ਪਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਐਬਰੋਡ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਦੇ ਵਿੱਚ, ਹਾਲਾਂਕਿ ਇੰਡੀਅਨ ਏਜੰਸੀਆਂ ਦਾ ਇਹ ਪਹਿਲਾ ਕੰਮ ਨਹੀਂ ਹੈ, 에ਅਰ ਇੰਡੀਆ ਦਾ ਕੰਮ ਵੀ ਇਹਨਾਂ ਨੇ ਕੀਤਾ, ਹੋਰ ਕਦੋਂ ਦਾ ਕਰ ਰਹੇ ਸੀ, ਪਰ ਫੜੇ ਗਏ। ਔਰ ਉਹਨਾਂ ਦੀ ਸ਼ਹਾਦਤ ਗੇਮ ਚੇਂਜਰ ਬਣਦੀ ਹੈ, ਖਾਲਿਸਤਾਨ ਦੀ ਮੂਵਮੈਂਟ ਰਾਡਾਰ ਤੇ ਆਉਂਦੀ ਹੈ। ਔਰ ਇਹ ਸਾਰੇ ਦੇ ਥੱਲੇ ਕੱਲਾ ਇਹ ਨਹੀਂ ਹੈ, ਜਿਹੜੀ ਇਹਨਾਂ ਦੀ ਤੁਸੀਂ ਲਿਸਟ ਲਾਈਨ ਦੇਖੋ, ਜਿਵੇਂ ਦੱਸਿਆ ਗਿਆ ਕਿ ਨਿਖਿਲ ਗੁਪਤਾ, ਉਸ ਦਾ ਫੈਸਲਾ ਨਵੰਬਰ 'ਚ ਸੁਣਾਇਆ ਜਾਣਾ, ਉਹਨੇ ਕਬੂਲਨਾਮਾ ਮੰਨ ਲਿਆ। ਅਦਰਵਾਈਜ਼ ਸਾਨੂੰ ਇਹ ਸੀ ਕਿ ਜੇ ਟ੍ਰਾਇਲ 'ਚ ਕੇਸ ਜਾਏਗਾ ਤੇ ਬਹੁਤ ਸਾਰੀ ਹਕੀਕਤ ਬਾਹਰ ਆਏਗੀ। ਲੇਕਿਨ ਇੱਕ ਗੱਲ ਜ਼ਾਹਿਰਾ ਤੌਰ ਤੇ ਹੈ, ਉਹ ਗੁਰਪਤਵੰਤ ਪੰਨੂ ਮਰਡਰ ਪਲਾਟ ਹੋਏ, ਜਿਹਦੇ ਥੱਲੇ ਨਿਖਿਲ ਗੁਪਤਾ ਨੂੰ ਜਿਹੜਾ ਉਹ ਗਿਲਟੀ ਕਰਾਰ ਦਿੱਤਾ ਗਿਆ। ਜਾਂ ਜੇ ਅਸੀਂ ਚੈਲੰਜਸ ਦੇਖੀਏ, ਅਸੀਂ ਈਵਨ 1 ਦਰਜਨ ਦੇ ਕਰੀਬ ਉਹ ਐਕਟਿਵਿਸਟ ਨੇ ਵਿਦਨ ਅਮਰੀਕਾ, ਜਿਨ੍ਹਾਂ ਦੇ ਆਰਡਰਡ ਇੰਟਰਵਿਊ ਗਾਰਡੀਅਨ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼ ਨੇ ਕੀਤੇ ਨੇ, ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ FBI ਨੇ ਦਿੱਤਾ। ਮੈਂ ਆਪਣਾ ਜੇ ਜ਼ਿਕਰ ਕਰਾਂ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ। 22 ਜੂਨ ਨੂੰ ਮੋਦੀ ਦੀ ਬਾਈਡਨ ਦੇ ਨਾਲ ਮੀਟਿੰਗ ਸੀ ਵਾਈਟ ਹਾਊਸ, ਅਸੀਂ ਉੱਥੇ ਪ੍ਰੋਟੈਸਟ ਕਰਕੇ ਵਾਪਸ ਨਿਊਯਾਰਕ ਮੁੜ ਰਹੇ ਸੀ। ਕਾਲ FBI ਵਾਲਾ ਆਫੀਸਰ ਦੀ ਆਂਦੀ ਹੈ ਕਿ ਤੁਹਾਡੀ ਜਿਹੜਾ ਅਸੀਂ ਡਿਊਟੀ ਟੂ ਵਾਰ ਨੋਟਿਸ ਹੈ, ਜਾਨ ਨੂੰ ਖਤਰਾ ਹੈ, ਡੋਂਟ ਟਰੈਵਲ ਦਿਸ। ਅਸੀਂ FBI ਦੇ ਨਾਲ ਵਾਪਸ ਵੀ ਰਾਬਤਾ ਕਰਦੇ ਹਾਂ, ਉਹਨਾਂ ਦੇ ਹੈੱਡਕੁਆਰਟਰ 'ਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਹੁੰਦੀ ਹੈ। ਔਰ ਇਸੇ ਤਰ੍ਹਾਂ ਜਾਫੀ ਸਿੰਘ, ਡਾਕਟਰ ਪ੍ਰਿਤਪਾਲ ਸਿੰਘ, ਭਾਈ ਹਿੰਮਤ ਸਿੰਘ, ਔਰ ਕੈਲੀਫੋਰਨੀਆ ਦੇ ਵਿੱਚ ਵੀ 2-3 1 ਦਰਜਨ ਦੇ ਕਰੀਬ ਉਹ ਨੇ ਜਿਨ੍ਹਾਂ ਨੂੰ ਉਹਨਾਂ ਨੇ ਉਸ ਜੂਨ ਦੇ ਮਹੀਨੇ 'ਚ ਨਿਪਟਾਉਣ ਦਾ ਕੰਮ ਕੀਤਾ ਸੀ। ਅਸੀਂ ਸ਼ੁਕਰਗੁਜ਼ਾਰ ਹਾਂ FBI, ਅਮਰੀਕਾ ਦੇ ਸਿਸਟਮ ਦੇ, ਜਿਨ੍ਹਾਂ ਦੀ ਮੁਸਤੈਦੀ ਨੇ ਜੋ ਖੇਡ ਉਹ ਅਮਰੀਕਾ ਔਰ ਕੈਨੇਡਾ 'ਚ ਵੀ ਇਸ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਖੇਡਣਾ ਚਾਹੁੰਦੇ ਸੀ, ਉਸ ਨੂੰ ਸਟਾਪ ਕੀਤਾ। ਇਹ ਚੈਲੰਜ ਸਾਡੇ ਸਾਹਮਣੇ, ਹਰ ਇੱਕ ਦਾ ਯਤਨ ਹੈ ਜਿਹੜਾ ਵੀ ਇਸ ਰਸਤੇ ਤੇ ਤੁਰਿਆ। ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਉਹਨਾਂ ਦਾ ਜ਼ਿਕਰ ਕਰਦੇ ਤੇ ਉਹਨਾਂ ਦਾ ਇੱਕ ਵਾਕਿਆ ਜਿਹੜਾ ਸਾਡੇ ਸਭ ਦੇ ਅੰਦਰ ਇੱਚ ਕੀਤਾ ਹੋਣਾ ਚਾਹੀਦਾ, ਉਹ ਹੈ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਮਹਾਂਪੁਰਖਾਂ ਦਾ ਇਹ ਬਚਨ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇ। ਜਿਸ ਦਿਨ ਇਹ ਨੀਂਹ ਰੱਖੀ ਜਾਂਦੀ ਹੈ ਕਿਸੇ ਘਰ ਦੀ, ਇਮਾਰਤ ਦੀ, ਕਾਜ਼ ਦੀ, ਫਿਰ ਸਾਡਾ ਟੀਚਾ ਹੁੰਦਾ ਹੈ ਕਿ ਉਸ ਘਰ ਨੂੰ ਮੁਕੰਮਲ ਕਰਨਾ। ਅੱਜ ਇਹ ਡਿਬੇਟ ਨਹੀਂ ਹੈ ਕਿ ਜੀ ਖਾਲਿਸਤਾਨ ਸਾਨੂੰ ਕਿਉਂ ਚਾਹੀਦਾ ਹੈ। ਕੋਈ ਵੀ ਸਾਡਾ ਇਹ ਓਪਨ ਚੈਲੰਜ ਹੁੰਦਾ ਹੈ ਕਿ ਇਹਨਾਂ 42 ਵਰਿਆਂ 'ਚ ਜੂਨ 84 ਤੋਂ ਬਾਅਦ ਅੱਜ ਤੱਕ ਕੋਈ ਵੀ ਇਹ ਦੱਸ ਦੇ ਕਿ ਕੋਈ ਸੂਰਜ ਐਸਾ ਚੜ੍ਹਿਆ ਹੈ ਜਿਹੜਾ ਸਿੱਖ ਕੌਮ ਨੂੰ ਇਹ ਯਕੀਨ ਦਹਾ ਨਹੀਂ ਕਰਵਾਏ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਹੋ ਸਕਦਾ ਹੈ। ਜੇ ਇਹ ਸਾਡਾ ਕਨਕਲੂਜਨ ਹੈ ਤੇ ਫਿਰ ਹਰ ਇੱਕ ਨੂੰ, ਮੈਂ ਇਹ ਗੱਲ ਬੜੇ ਗੁਰੂ ਦੇ ਦਰਬਾਰ ਦੇ ਵਿੱਚ ਖਲੋ ਕੇ ਕਹਿ ਰਿਹਾ ਕਿ ਇਹ ਵੇਲਾ ਛੋਟੀਆਂ ਗੱਲਾਂ ਤੇ ਲੜਨ ਦਾ ਨਹੀਂ, ਇਹ ਵੇਲਾ ਮਰਿਆਦਾ ਦੇ ਇਸ਼ੂ ਤੇ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦਾ ਨਹੀਂ, ਇਹ ਵੇਲਾ ਸੋਸ਼ਲ ਮੀਡੀਆ ਰਾਹੀਂ ਇੱਕ ਦੂਸਰੇ ਦੀ ਮਿੱਟੀ ਪੁੱਟਣ ਦਾ ਨਹੀਂ। ਜਦੋਂ ਤੁਹਾਡੇ ਸਾਹਮਣੇ ਵੱਡੇ ਚੈਲੰਜ ਹੁੰਦੇ ਨੇ, ਫਿਰ ਸਾਡਾ ਫੋਕਸ ਇਸ ਗੱਲ ਤੇ ਹੀ ਹੋਣਾ ਚਾਹੀਦਾ। ਵੱਡਾ ਘੱਲੂਘਾਰਾ ਹੈ ਸਾਡੇ ਇਤਿਹਾਸ ਦਾ, ਉਹ ਇੱਕ ਦੁਖਾਂਤ ਵੀ ਪਰ ਸੁਖਾਂਤ ਵੀ। ਦੁਖਾਂਤ ਇਹ
ਕਿ ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ ਸ਼ਹੀਦ ਹੋ ਜਾਂਦੀ ਹੈ, ਜਿਹੜੇ ਐਕਟਿਵ ਫੀਲਡ ਦੇ ਵਿੱਚ ਨੇ, ਜਿਹੜੇ ਬਾਗੀ ਨੇ, ਜਿਹੜੇ ਰਾਜ ਲਈ ਲੜ ਰਹੇ ਨੇ, ਤੇ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ ਚੋਂ ਵੀ ਕੋਈ ਵੀ ਐਸਾ ਨਹੀਂ ਹੈ ਜਿਹਦੇ ਸਰੀਰ ਤੇ ਕੋਈ ਫੱਟ ਨਾ ਲੱਗਾ ਹੋਵੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ ਸਨ, 45 ਸਾਲ ਉਹਨਾਂ ਨੇ ਪੰਥ ਨੂੰ ਲੀਡ ਕੀਤਾ। ਸੁਲਤਾਨੁਲ ਕੌਮ ਦਾ ਖਿਤਾਬ ਪੰਥ ਨੇ ਉਹਨਾਂ ਨੂੰ ਦਿੱਤਾ ਹੈ। ਉਹਨਾਂ ਦੀ ਕਮਾਂਡ ਥੱਲੇ 1762-63 ਦੇ ਵਿੱਚ ਲਾਹੌਰ ਫਤਿਹ ਹੋਇਆ। ਸਰਦਾਰ ਬਘੇਲ ਸਿੰਘ, ਸਰ ਜੱਸਾ ਸਿੰਘ ਰਾਮਗੜੀਆ, ਸਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ 1783 ਦੇ ਵਿੱਚ ਅੱਜ ਜਿਹੜੀ ਦਿੱਲੀ 'ਚ 30,000 ਹੀ ਥਾਂ ਹੈ, ਇਹ ਉਹ ਹੈ ਜਿੱਥੇ ਖਾਲਸੇ ਦੀ 30,000 ਫੌਜ ਨੇ ਮੁਕਾਮ ਕੀਤਾ ਸੀ, ਦਿੱਲੀ ਫਤਿਹ ਕੀਤੀ। ਔਰ ਵੱਡਾ ਘੱਲੂਘਾਰਾ ਕੁੱਪ ਰਹੀੜੇ ਦੇ ਆਲੇ ਦੁਆਲੇ ਗਿਰਜਿਆਂ ਨੇ ਘੇਰ ਲਿਆ ਆ ਕੇ। ਔਰ ਹੁਣ ਮਿਸਲਾਂ ਦੇ ਸਰਦਾਰ ਵੀ ਨਾਲ ਨੇ, ਉਹ ਕਹਿੰਦੇ ਨੇ ਜੀ ਸਾਡੀ ਲੜਨ ਦੀ ਸਟ੍ਰੈਟਜੀ ਕੀ ਹੋਏ, ਕਿਉਂਕਿ ਹਰ ਮਿਸਲਦਾਰ ਦਾ ਇੱਕ ਆਪਣਾ ਢੰਗ ਸੀ। ਸਾਧ ਸਾਹਿਬ ਨੇ ਕਿਹਾ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਕਿ ਇਸ ਵੇਲੇ ਤੁਹਾਡੇ ਸਾਹਮਣੇ ਝੰਡਾ ਕਿਹਦਾ ਉੱਚਾ ਹੈ ਤੇ ਟੈਰੀਟਰੀ ਕਿਹਦੇ ਕੋਲ ਵੱਧ ਹੈ ਜਾਂ ਘੋੜਸਵਾਰ ਕਿਹਦੇ ਕੋਲ ਜ਼ਿਆਦਾ ਨੇ, ਇਹ ਆਰਗੂਮੈਂਟ ਦਾ ਟਾਈਮ ਨਹੀਂ ਹੈ। ਇਸ ਵੇਲੇ ਤੁਹਾਡੇ ਸਾਹਮਣੇ ਚੈਲੰਜ ਹੈ ਕਿ ਤੁਸੀਂ ਕਿਵੇਂ ਪੰਥ ਨੂੰ ਬਚਾਉਣਾ। ਮੈਂ ਸਮਝਦਾ ਅੱਜ ਜਿਸ ਹਕੂਮਤ ਨਾਲ ਸਾਡਾ ਵਾਹ ਹੈ, ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਉਹਦਾ ਕੰਬੀਨੇਸ਼ਨ ਹੈ। ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਉਹਨਾਂ ਨੇ ਸਾਡੇ ਤੇ ਥੋਪੇ ਹੋਏ ਨੇ। ਸਾਡਾ ਸਿਰ ਝੁਕਦਾ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਦੇ ਉਹਨਾਂ ਸਪੁੱਤਰ ਸਪੁੱਤਰੀਆਂ ਤੇ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਨ ਮਤਾ ਹੋਏ ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ। ਔਰ ਜਿਹੜਾ ਵੀ ਕੋਈ ਹਥਿਆਰਬੰਦ ਸੰਘਰਸ਼ ਨੂੰ ਛੋਟਾ ਕਰਕੇ ਦੱਸਦਾ ਹੈ ਜਾਂ ਇਹ ਕਹਿਣ ਦਾ ਯਤਨ ਕਰਦਾ ਹੈ ਜੀ ਦੇਖੋ ਅਸੀਂ ਤਾਂ ਇੱਕ ਹੋਰ ਤਰੀਕੇ ਨਾਲ, ਉਹ ਬਿਲਕੁਲ ਜਿਹੜਾ ਹੈ ਉਹ ਧਰੋਹ ਕਮਾ ਰਿਹਾ ਹੈ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ। ਵਾਸ਼ਿੰਗਟਨ, ਟਾਮਸ ਜੈਫਰਸਨ, ਗੈਰੀ ਐਡਮਸ, ਬੈਂਜਾਮਿਨ ਫਰੈਂਕਲਿਨ, ਉਹਨਾਂ ਜ਼ਮਾਨਿਆਂ 'ਚ ਬ੍ਰਿਟਿਸ਼ਰਸ ਨੇ ਸਭ ਨੂੰ ਟੈਰਰਿਸਟ ਐਲਾਨਿਆ ਹੋਇਆ ਸੀ, ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਜਿਹੜੇ ਆਜ਼ਾਦੀ ਲਈ ਜੂਝਦੇ ਨੇ ਉਹ ਇੱਕ ਜਿਹਦੇ ਖਿਲਾਫ ਲੜ ਰਹੇ ਹੁੰਦੇ ਨੇ ਉਹ ਦਹਿਸ਼ਤਗਰਦ ਦਾ ਫੱਟਾ ਹੀ ਲਾਉਂਦੇ ਨੇ। ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਅਸੀਂ ਖਾਲਿਸਤਾਨ ਦੀ ਗੱਲ ਨੂੰ ਦੁਨੀਆ ਭਰ ਦੇ ਵਿੱਚ ਕਰ ਰਹੇ ਹਾਂ। ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਰਿਵਾਈਵ ਹੋਈਆਂ ਨੇ, ਬਹੁਤ ਸਾਰੀ ਚੜ੍ਹਦੀ ਕਲਾ ਦੀਆਂ ਗੱਲਾਂ ਨੇ। ਕਮਜ਼ੋਰੀ ਦਾ ਇਸ਼ਾਰਾ ਨਾ ਕਰੀਏ। ਔਰ ਮੈਂ ਸਮਝਦਾ ਜਿਵੇਂ ਦੱਸਿਆ ਗਿਆ ਕਿ ਆਉਣ ਵਾਲੇ ਐਤਵਾਰ ਤੁਹਾਡੇ ਇਸ ਇੰਡੀਅਨ ਐਪਲਸ ਮੁਕਾਮ ਦੇ ਉੱਤੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ। ਮੈਂ ਸਮਝਦਾ ਹਾਂ ਕੋਈ ਦੁਨੀਆ ਭਰ ਦੇ ਵਿੱਚ ਜਿਹੜੀ ਵੀ ਗੱਲ, ਜਿਹੜਾ ਵੀ ਪ੍ਰੋਗਰਾਮ ਕਾਜ਼ ਨੂੰ ਅੱਗੇ ਲੈ ਕੇ ਜਾਂਦਾ ਹੋਏ ਉਸ ਨੂੰ ਬਿਨਾਂ ਝਿਜਕ ਤੋਂ ਸਪੋਰਟ ਕਰਨਾ ਸਾਡਾ ਫਰਜ਼ ਹੈ। ਇਹ ਕੋਈ ਕਿਸੇ ਤੇ ਆਸਾਨ ਨਹੀਂ ਹੈ, ਕਿਉਂਕਿ ਇਹ ਯਤਨ ਨੇ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਧਿਰਾਂ ਖੜੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਜਿਵੇਂ ਇੱਕ ਰਿਵਾਈਵਲ ਹੋਣ ਵੱਲ ਗੱਲ ਤੁਰੀ। ਅਸੀਂ ਇਹ ਠੀਕ ਹੈ ਕਿ ਅਸੀਂ ਐਜ਼ ਏ ਖਾਲਿਸਤਾਨੀ ਐਕਟਿਵਿਸਟ ਅਸੀਂ ਭਾਰਤ ਦੇ ਇਲੈਕਟਰਲ ਸਿਸਟਮ 'ਚ ਯਕੀਨ ਨਹੀਂ ਰੱਖਦੇ। ਸਾਨੂੰ ਬਿਲਕੁਲ ਇਹ ਹੈ ਵੀ ਇਹਨਾਂ ਦੇ ਵੋਟਾਂ ਵਾਟਾਂ ਦੇ ਸਿਸਟਮ 'ਚੋਂ ਕੁਝ ਨਹੀਂ ਨਿਕਲਣਾ। ਪਰ ਦੀਪ ਸਿੱਧੂ ਦੇ ਇਹ ਬੋਲ ਬੜੇ ਭਾਵਪੂਰਤ ਨੇ ਕਿ ਕੋਈ ਵੀ ਪਿੜ ਖਾਲੀ ਨਹੀਂ ਛੱਡਣਾ ਚਾਹੀਦਾ। ਸੋ ਉੱਥੇ ਵੀ ਕਿਉਂਕਿ ਬੀਜੇਪੀ ਬਾਈ ਹੁੱਕ ਔਰ ਬਾਈ ਕਰੁਕ ਆਉਣ ਵਾਲੀਆਂ 2027 ਦੇ ਵਿੱਚ ਪੰਜਾਬ ਕੈਪਚਰ ਕਰਨਾ ਚਾਹੁੰਦਾ ਹੈ। 2 ਦਿਨ ਪਹਿਲਾਂ ਸੁਖਬੀਰ ਬਾਦਲ ਨੇ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ। ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਕੇਵਲ ਸਿੰਘ ਢਿੱਲੋਂ ਪੰਜਾਬ ਬੀਜੇਪੀ ਦੇ ਪ੍ਰਧਾਨ ਨੂੰ ਸੱਦ ਲਿਆ। ਇਹਨਾਂ ਦਾ ਅਲਾਇੰਸ ਵੀ ਹੋ ਜਾਣਾ। ਇਹ ਸਭ ਵੇਚਣ ਵਾਲੇ ਨੇ ਪੰਥ ਨੂੰ। ਉੱਥੇ ਵੀ ਅਸੀਂ ਆਪਣੀਆਂ ਅੱਖਾਂ ਖੁੱਲੀਆਂ ਰੱਖੀਏ। ਕਿਸੇ ਬਾਰੇ ਜਦੋਂ ਅਸੀਂ ਕੋਈ ਨਿਰਣਾ ਕਰਨਾ ਹੈ ਤੇ ਮੌਕਾ ਦੇਈਏ ਉੱਥੋਂ ਵਾਲਿਆਂ ਨੂੰ। ਤੇ ਇੱਥੇ ਵੀ ਜਿਹੜਾ ਵੀ ਜਿਸ ਲੈਵਲ ਦੇ ਉੱਤੇ ਕੰਮ ਕਰਦਾ ਹੈ ਉਸ ਦੀ ਹਮਾਇਤ ਕਰੀਏ। ਔਰ ਇਹ ਮੈਂ ਸਾਰੀਆਂ ਧਿਰਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਇੱਕ ਦੂਸਰੇ ਦੇ ਉੱਤੇ ਟ੍ਰੇਟਰ ਦਾ ਲੇਬਲ ਨਾ ਲਾਓ, ਇੰਡੀਅਨ ਏਜੰਟ ਦਾ ਲੇਬਲ ਨਾ ਲਾਓ। ਸੰਗਤ ਬਹੁਤ ਸਿਆਣੀ ਹੈ, ਬਹੁਤ ਜਲਦੀ ਜਿਹੜੀ ਸੂੰਘਣ ਸ਼ਕਤੀ ਹੈ ਇਹ ਪੰਥ ਦੀ ਓਵਰ ਏ ਪੀਰੀਅਡ ਆਫ ਟਾਈਮ ਡਿਵੈਲਪ ਹੋਈ ਹੈ। ਉਹਨਾਂ ਨੂੰ ਪੰਥਕ ਹਿੱਤ ਦੀ ਗੱਲ ਕਰਨ ਵਾਲੇ ਜਾਂ ਪੰਥ ਵਿਰੋਧੀ ਉਹਨਾਂ ਦੀ ਪਛਾਣ ਹੈ। ਸੋ ਮੈਂ ਇਹ ਅਪੀਲ ਵੀ ਕਰਾਂਗਾ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਖਾਲਿਸਤਾਨ ਰੈਫਰੈਂਡਮ ਇਸ ਦੇ ਵਿੱਚ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਕਰਨ, ਸਤਿਗੁਰੂ ਰਹਿਮਤ ਕਰਨ। ਇਹ ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਦੇ ਨਾਲ। ਮੈਨੂੰ
ਕੁਛ ਵਾਰ ਸਰਦਾਰ ਕਪੂਰ ਸਿੰਘ ਜਿਹੜੇ ਬੜੇ ਵੱਡੇ ਸਿੱਖ ਸਕਾਲਰ ਹੋਏ ਨੇ, ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਉਹ ਜਗਰਾਵੀ ਆਪਣੇ ਭਰਾ ਸਰ ਗੰਗਾ ਸਿੰਘ ਦੇ ਘਰ ਰਹਿੰਦੇ ਸਨ। ਅਖੀਰਲੇ ਸਾਲਾਂ 'ਚ ਫੌਲੇਜ ਦਾ ਸ਼ਿਕਾਰ ਸਨ, ਥੋੜੀ ਬਹੁਤ ਡਿਮੈਂਸ਼ੀਆ ਸੀ, ਕਰੰਟ ਮੈਮਰੀ ਨਹੀਂ ਸੀ, ਪਾਸਟ ਮੈਮਰੀ ਬੜੀ ਉਹਨਾਂ ਦੀ ਬਿਲਕੁਲ ਜਿਹੜੀ ਹੈ ਉਹ ਲਾਈਕ ਦਾ ਕੈਂਡਲ ਲਾਈਟ ਸੀ। ਤੇ ਉਹਨਾਂ ਨੇ ਉਦਾਸ ਵੀ ਉਹਨਾਂ ਨੇ ਕਹਿਣਾ ਅਸੀਂ ਪਾਤਸ਼ਾਹ, ਗੁਰੂ ਨੇ ਸਾਨੂੰ ਪਾਤਸ਼ਾਹੀ ਦਿੱਤੀ, ਜਿਵੇਂ ਭਾਈ ਰਤਨ ਸਿੰਘ ਭੰਗੂ ਨੇ ਕਿਹਾ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ। ਖਾਲਸਾ ਸੋਵਰਨ ਹੈ, ਸਾਡੀ ਦਸਤਾਰ ਦਾ ਫਰਲਾ ਆਪਣੇ ਆਪ ਦੇ ਵਿੱਚ ਨਿਸ਼ਾਨ ਸਾਹਿਬ ਹੈ। ਸਾਡਾ ਵਜੂਦ, ਸਾਡਾ ਘੋੜਾ ਹੈ, ਸਾਡਾ ਆਪਣਾ ਆਪਾ ਜਿਹੜਾ ਉਹ ਅਕਾਲ ਪੁਰਖ ਨੂੰ ਸਮਰਪਿਤ ਹੈ। ਤੇ ਫਿਰ ਉਹਨਾਂ ਕਹਿਣਾ ਵੀ ਨਹੀਂ, ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿੱਗੇ ਹੋਈਏ, 10ਵੇਂ ਪਾਤਸ਼ਾਹ ਨੇ ਸਾਨੂੰ ਕੱਢ ਲੈਣਾ ਹੈ। ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸਾਡਾ ਈਮਾਨ, ਸਾਡਾ ਫੇਥ, ਸਾਡਾ ਵਿਸ਼ਵਾਸ ਇਹ ਕਾਇਮ ਰਹਿਣਾ ਚਾਹੀਦਾ। ਸਿੱਖੀ ਹੈ ਹੀ ਵਿਸ਼ਵਾਸ ਦਾ ਨਾਂ। ਜਿੱਦਾਂ ਤੁਸੀਂ ਸ਼ੰਕੇ ਸਵਾਲ what is this what is that ਕਰਦੇ ਹੋ, ਤੁਸੀਂ ਸਿੱਖੀ ਤੋਂ ਹੀ ਮੁਨਕਰ ਹੁੰਦੇ ਚਲੇ ਜਾਂਦੇ ਹੋ। ਸਾਡਾ ਗੁਰੂ ਦੇ ਉੱਤੇ ਅਡਿੱਗ ਵਿਸ਼ਵਾਸ ਹੋਏ, 10 ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਦੇ ਰੂਪ, ਤੇ ਬਾਕੀ ਜਿਹੜੇ ਫਰਾਡੀਆ ਕਿਸਮ ਦੇ ਲੋਕ ਥਾਂ ਥਾਈਂ ਜਿਹੜੀਆਂ ਅੱਡ-ਅੱਡ ਦੁਕਾਨਾਂ ਬਣਾ ਕੇ, ਔਰ ਤੁਸੀਂ ਦੇਖੋਗੇ ਜਿੱਥੇ ਜਿੱਥੇ ਪੰਥ ਦੀ ਗੱਲ ਹੁੰਦੀ ਹੈ, ਇਹ ਬੜਾ ਖੂਬਸੂਰਤ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਦੇ ਉੱਤੇ ਇਸ ਗੁਰਦੁਆਰੇ ਦੀ ਸਥਾਪਨਾ ਹੋਈ। ਇਹ ਮੀਰੀ ਪੀਰੀ ਦਾ ਕਨਸੈਪਟ ਹੈ, ਰਾਜਯੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ, ਇਹੀ ਮੁਕੰਮਲ ਬਣਦਾ ਹੈ। ਔਰ ਕੰਕਲੂਜਨ 'ਚ ਮੈਂ ਕਹਾਂ, ਜਦੋਂ ਭਾਈ ਨੱਥਾ ਤੇ ਅਬਦੁੱਲਾ ਨੇ ਪਹਿਲੀ ਵਾਰ ਗਾਵੀ ਸੀ ਅਕਾਲ ਤਖਤ ਦੇ ਉੱਤੇ, 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਬਾਬਾ ਬੁੱਢਾ ਜੀ ਨੇ ਪਹਿਨਾਈਆਂ, ਤੇ ਉਹਨਾਂ ਦੀ ਵਾਰ ਦੇ ਕੁਝ ਅਲਫਾਜ਼ ਇਹ ਸਨ, ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਗੱਲ ਮੈਨੂੰ ਕਈ ਵਾਰ ਲੱਗਦਾ ਸੀ ਕਿ ਤਲਵਾਰਾਂ ਪਹਿਨੀਆਂ ਜਾਂਦੀਆਂ ਨੇ, ਬੱਧਿਆ ਲਫ਼ਜ਼ ਜਿਹੜਾ ਹੈ ਬਾਈਂਡਿੰਗ, ਇਹ ਕੀ ਹੈ। ਫਿਰ ਇਸ ਗੱਲ ਦੀ ਸਮਝ ਆਈ ਕਿ ਜਿਹੜੀ ਚੀਜ਼ ਪਹਿਨੀ ਜਾਂਦੀ ਹੈ ਉਹ ਸੈਪਰੇਟ ਵੀ ਹੋ ਸਕਦੀ ਹੈ, ਪਰ ਇਹ ਮੀਰੀ ਪੀਰੀ ਦੀਆਂ ਤਲਵਾਰਾਂ ਜਿਹੜੀ ਅਜ਼ਮਤ ਹੈ, ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਤੁਹਾਡੇ ਕੋਲ ਮੀਰੀ ਨਹੀਂ ਹੈ, ਜੇ ਤੁਹਾਡੇ ਕੋਲ ਤਲਵਾਰ ਨਹੀਂ ਹੈ, ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਤੇ ਤੁਹਾਨੂੰ ਕਿਸੇ ਨੇ ਪੀਰੀ ਕਮਾਂਡ ਨਹੀਂ ਦੇਣੀ। ਇਸ ਲਈ ਇਨਸੈਪਰੇਬਲ ਨੇ। ਔਰ ਜਿਹੜੀਆਂ ਵੀ ਇੰਸਟੀਟਿਊਸ਼ਨਸ ਇਹਨੂੰ ਸੈਪਰੇਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਇਸ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰਦੀਆਂ ਨੇ, ਉਸ ਪੰਥ ਦੋਖੀ ਨੇ। ਸਤਿਗੁਰੂ ਰਹਿਮਤ ਕਰਨ, ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਨਿਊਯਾਰਕ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਜਿੱਥੇ 193 ਮੁਲਕਾਂ ਦੇ ਝੰਡੇ ਝੂਲਦੇ ਨੇ, ਉੱਥੇ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਉਹ ਦਿਨ ਬਹੁਤੀ ਦੂਰ ਨਹੀਂ ਹੈ। ਸਿਰ ਜੋੜ ਕੇ ਬੈਠ ਕੇ ਵੀ ਐਗਰੀ ਟੂ ਡਿਸਐਗਰੀ, ਜਿਹੜਾ ਅਮਰੀਕਨਾਂ ਦਾ ਇੱਕ ਅਖਾਣ ਹੈ ਕਿ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਪੰਥ ਇੱਕ ਲੜੀ ਦੇ ਵਿੱਚ, ਇੱਕ ਨਿਸ਼ਾਨੇ ਦੇ ਉੱਤੇ, ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਦੇ ਵਿੱਚ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਕੀ ਯਤਨ ਕੀਤੇ ਜਾਣ, ਕੀ ਉਪਰਾਲਾ ਹੋਏ, ਕੀ ਸਟ੍ਰੈਟਜੀ ਹੋਏ, ਕੀ ਵਿਉਂਤਬੰਦੀ ਹੋਏ ਕਿ ਰਾਜ ਸ਼ਕਤੀ ਮਿਲੇ, ਜਿਸ ਰਾਜ ਸ਼ਕਤੀ ਦੇ ਆਉਣ ਨਾਲ ਦੁਸ਼ਮਣ ਮਿੱਤਰ ਬਣ ਜਾਂਦੇ ਨੇ। ਫਿਰ ਤੁਹਾਨੂੰ ਪੈਂਫਲੇਟ ਵੰਡਣ ਦੀ ਲੋੜ ਨਹੀਂ ਹੋਏਗੀ ਕਿ ਹੂ ਆਰ ਸਿੱਖਸ, ਜਾਂ ਟੀ-ਸ਼ਰਟਸ ਤੁਸੀਂ ਪਾਉਂਦੇ ਹੋ ਕਿ ਜੀ ਸਿੱਖਸ ਆਰ ਦਿਸ, ਸਿੱਖਸ ਆਰ ਦੈਟ। ਜਦੋਂ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਵਾਈਟ ਹਾਊਸ 'ਚ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਨਾਲ ਗੁਫ਼ਤਗੂ ਕਰ ਰਿਹਾ ਹੋਏਗਾ, ਦੁਨੀਆ 'ਚ ਜਿੱਥੇ ਕ੍ਰਾਈਸਿਸ ਹੈ, ਸਾਡੇ ਵਲੰਟੀਅਰ ਜਾ ਕੇ ਅੱਜ ਅਸੀਂ ਬਿਨਾਂ ਪਾਵਰ ਤੋਂ ਵੀ ਸਰਵ ਕਰ ਰਹੇ ਹਾਂ। ਇਹ ਨੇਸ਼ਨ ਦਾ ਕਨਸੈਪਟ ਹੈ। ਇਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਹੋਈ ਹੈ। ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਬਲੇ ਹੈ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਬੜੇ ਸ਼ਾਰਟ ਨੋਟਿਸ ਤੇ ਕੱਲ ਭਾਈ ਸੰਤੋਖ ਸਿੰਘ ਹੋਰਾਂ ਦੇ ਭਤੀਜੇ ਭਾਈ ਜਸਵੰਤ ਸਿੰਘ, ਭਾਈ ਜਸਵਿੰਦਰ ਸਿੰਘ ਹੋਰਾਂ ਦੇ ਸਪੁੱਤਰ ਸੁਬੇਗ ਸਿੰਘ ਦਾ ਆਨੰਦ ਕਾਰਜ ਸੀ। ਉਸ ਸ਼ਮੂਲੀਅਤ ਲਈ ਅਸੀਂ ਆਏ ਔਰ ਅੱਜ ਤੁਹਾਡੇ ਸਭ ਦੇ ਦੀਦਾਰ ਕਰ ਰਹੇ ਹਾਂ। ਮਹਾਰਾਜ ਤੁਹਾਡੇ ਸਭ ਦੇ ਵਿੱਚ ਪਿਆਰ, ਇਤਫਾਕ, ਏਕਤਾ ਬਣਾ ਕੇ ਰੱਖੇ। ਇਸ ਗੱਲ ਨੂੰ ਜ਼ਰੂਰ ਫੋਕਸ ਰੱਖੋ ਕਿ ਫੋਕਸ ਇਸ ਵੇਲੇ
ਪੋਲੀਟੀਕਲ ਪਾਵਰ ਖਾਲਿਸਤਾਨ ਦੀ ਕਾਇਮੀ ਲਈ ਹੋਣਾ ਚਾਹੀਦਾ ਹੈ। ਬਾਕੀ ਮਤਭੇਦ ਜਿਹੜੇ ਨੇ ਉਹਨਾਂ ਨੂੰ ਅਸੀਂ ਬੈਕ ਬਰਨਰ ਤੇ ਰੱਖ ਦਈਏ। ਜਦੋਂ ਸਾਡੇ ਕੋਲ ਮੁਲਕ ਆ ਗਿਆ, ਬਾਕੀ ਸਾਰੇ ਨਿੱਕੇ ਮੋਟੇ ਮਸਲੇ ਅਸੀਂ ਆਪਸ ਵਿੱਚ ਵਿਚਾਰ ਦੇ ਨਾਲ ਹੱਲ ਕਰ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।